ਉਹ ਸਕੂਲ ਪਾਇਆ ਤੇ ਇੱਕ ਦਿਨ ਰੋਟੀ ਖਾ ਕੇ ਨਹੀਂ ਗਿਆ, ਨੰਗੇ ਸੀ ਸਕੂਲ, ਖੱਤਰੀ ਸੀ ਮਾਸਟਰ, ਨੰਗੇ ਸਕੂਲ ਸੀ ਤੇ ਉਹ ਰੋਟੀ ਖਾ ਕੇ ਨਹੀਂ ਗਿਆ ਤਾਂ ਮਾਈ ਮੈਂ ਰੋਟੀ ਲੈ ਕੇ ਚਲੀ ਗਈ। ਹੁਣ ਦੇਖਿਆ ਨਾ ਮਾਸਟਰ ਕਿਸੇ ਦਾ ਕੰਨ ਫੜੇ, ਕਿਸੇ ਦੇ ਚੁੰਡੀ ਵੱਡੇ, ਕਿਸੇ ਨੂੰ ਉਹ ਰੋਟੀ ਖਾਂਦਾ ਰਿਹਾ ਤਾਂ ਮਾਈ ਦਾ ਧਿਆਨ ਉਧਰ ਹੀ। ਉਹ ਜਿਸ ਵੇਲੇ ਆਉਣ ਲੱਗਿਆ ਘਰ ਦੇ ਨਾਲ ਲੱਗਿਆ ਕਿ ਚੱਲ ਕਰ ਹੈ। ਉਹ 5-6 ਦਿਨ ਨਹੀਂ ਗਿਆ ਸਕੂਲੇ, ਠੀਕ ਹੈ, ਉਹ ਖੱਤਰੀ ਮੇਰੇ ਪਿਆ ਹੈਡਬਾਲਰ ਨੂੰ ਆਖਣ ਚੌਰੀ ਤੇਰਾ ਬੱਚਾ ਪੜ੍ਹਨ ਨਹੀਂ ਆਉਂਦਾ, ਨਾ ਕਹਿ ਜਾਂਦਾ ਪੜ੍ਹਨ ਰੋਜ਼, ਨਾ ਕਹਿ ਇੰਨੇ ਦਿਨ ਨਹੀਂ ਗਿਆ। ਘਰ ਆ ਕੇ ਮਾਈ ਨੂੰ ਪੁੱਛਿਆ ਵੀ ਵਰਕ ਦੇ ਲਈ ਪੜ੍ਹਨ ਕਿਉਂ ਨਹੀਂ ਜਾਂਦਾ? ਲੱਗਿਆ ਕਹਿਣ ਪੜ੍ਹਨ ਕੀ ਜਾਣਾ, ਉਸੇ ਦਾ ਤੇ ਕੰਨ ਖਿੱਚ ਕੇ ਕਰ ਛੱਡਦੇ। ਅਸਾਂ ਕੀ ਕਰਨਾ, ਪੜ੍ਹ ਕੇ ਸਾਡੀ ਬਥੇਰੀ ਪੈਣੀ ਹੈ। ਉਹ ਜੋੜਾ ਜੀ ਬੈਗ ਨਹੀਂ ਕਿ ਪੜ੍ਹਿਆ। ਬਿਸਮਿल्लाहिर्रहमानिर्रहीम, अस्सलाम वालेकुम, सत श्री अकाल, आदाब दोस्तों, ਤੁਹਾਨੂੰ ਵੈਲਕਮ ਕਰਨੇ ਆਪਣੇ YouTube ਚੈਨਲ ਤੇ। ਦੋਸਤੋ ਤੁਹਾਡੀ ਖਿਦਮਤ 'ਚ ਅੱਜ ਅਸੀਂ ਪੇਸ਼ ਕਰਾਂਗੇ ਪਿੰਡ ਲਗਵਾਲ ਮਨਾਸਾਂ ਦੀ ਇੱਕ ਵੀਡੀਓ, ਤੇ ਜਿਹਦੇ ਵਿੱਚ ਸਾਡੀ ਅੱਜ ਦੀ ਵੀਡੀਓ ਦੇ ਮਹਿਮਾਨ ਨੇ ਚਾਚਾ ਮੁਹੰਮਦ ਰਮਜ਼ਾਨ, ਔਰ ਉਹਨਾਂ ਕੋਲੋਂ ਅਸੀਂ ਉਹਨਾਂ ਦੇ ਪੁਰਾਣੇ ਪਿੰਡ ਰਿਆਸਤ ਜੰਮੂ ਕਸ਼ਮੀਰ ਵਿੱਚ ਜਿਹੜਾ ਨਥਵਾਲ ਪਿੰਡ ਸੀ ਉਹਦੀਆਂ ਯਾਦਾਂ ਸਾਂਝੀਆਂ ਕਰਾਂਗੇ ਔਰ ਦੋਸਤਾਂ ਦੀ ਮਾਲੂਮਾਤ ਵਿੱਚ ਇਜ਼ਾਫਾ ਕਰਾਂਗੇ। ਦੋਸਤੋ ਆਓ ਫਿਰ ਚੱਲਦੇ ਹਾਂ ਪਿੰਡ ਲਗਵਾਲ ਮਨਾਸਾਂ। अस्सलाम वालेकुम, क्या हाल है? सब ठीक हो? अल्लाह की मेहरबानी है। सब सेहत कैसी है? हाँ सब ठीक। ते अपना नाम की जे? मोहम्मद रमजान। मोहम्मद रमजान। ते वाला साहब का की नाम जे? अल्लाह माई। अल्लाह भाई। ते भापे होਰਾਂ ਦਾ नाम याद है? दादे होरी ਜਿਹੜੇ ਹੁਣ? दादे ना हीरा देख ਹੀਰਾਸ। देखिया नहीं। ਦੇਖਿਆ ਨਹੀਂ। ਇਹ ਕਿਹੜਾ ਪਿੰਡ ਹੈ ਤੁਹਾਡਾ? ये लगवाल मनासा है। ਲਗਵਾਲ ਮਨਾਸਾਂ। ਤੇ ਇਹਦੇ ਦੁਆਲੇ ਦੁਆਲੇ ਜਿਹੜੇ ਪਿੰਡ ਨੇ ਉਹਨਾਂ ਦਾ ਕੀ ਨਾਮ ਨੇ? रियासत ਨਹੀਂ ਇਹਦੇ ਇਸ ਪਿੰਡ ਦੇ? इस पिंड के दुआले मराल है, झूड़ियाँ, ਠੀਕ ਹੈ, गमरोल है, ਠੀਕ ਹੈ, चौली दलियाल है, ਸਹੀ ਹੈ, सूरजी चक है, लोहाल है। ਠੀਕ ਹੈ। ये जिला हूँ से है सियालकोट ਨਾਰੋਵਾਲ। नारोवाल। ਹਾਂਜੀ। ਤੇ ਤਹਿਸੀਲ ਜ਼ਫਰਵਾਲ ਹੋ ਗਈ ਦੀ? हील हूँ तो जफर वाली बन गई है। ਜੀ ਠੀਕ ਹੈ। इधर 2 साल के बाद बालक हो गया। ਅੱਛਾ, ਯਾਨੀ ਕਿ ਤੁਹਾਡੀ 14-15 ਸਾਲ ਉਦੋਂ ਉਮਰ ਹੈ ਸੀ? हाँ 12-13-14। ਠੀਕ ਹੈ। ਤੇ ਦੱਸੋ ਜਰਾ ਸਾਨੂੰ ਕਿਹੜਾ ਤੁਹਾਡਾ ਪੁਰਾਣਾ ਪਿੰਡ ਸੀ? ਉਹਦਾ ਨਾਮ ਨਸਵਾਲ ਸੀ ਨਥਵਾਲ। ਜੀ। ਅੱਛਾ, ਨਥਵਾਲ ਦੇ ਹੋ ਤੁਸੀਂ ਪਿੱਛੋਂ? ਜੀ ਇਹ ਨਥਵਾਲ ਦੇ ਜੀ ਪ੍ਰੇਲ ਵੀ ਆ ਨੇ ਬੈਠੇ ਦੇ, ਹਾਂ ਹੈ ਤੇ ਜਰਪਾਲ ਵੀ ਆ ਨੇ। ਹੈ ਮੈਂ ਉਹਨਾਂ ਕੋਲ ਪਹੁੰਚਿਆ, ਉਹਨਾਂ ਨਾਲ ਮੁਲਾਕਾਤ ਹੋਈ ਮੇਰੀ। ਹੈ ਸਦੀਕ ਨਥਵਾਲੀਏ ਨੇ ਉੱਥੇ ਜਿਹੜੇ ਨੇ ਪ੍ਰੇਲ ਨੇ, ਸਦੀਕ ਨਥਵਾਲੀਏ ਹੋਰੀ, ਵਰਸ਼ ਮਕਬੂਲ ਹੋਰੀ। ਮੇਰਾ ਚੌਧਰੀ ਆਦਮੀ। ਹਾਂਜੀ ਹਾਂਜੀ, ਮੇਰੇ ਬੜੇ ਪਿਆਰ ਵਾਲੇ ਜੀ ਜੋ। ਤੇ ਇੱਥੇ ਵੀ ਹੈ ਨੇ ਜਰਪਾਲ ਵੀ ਹੈ ਨੇ, ਜਰਪਾਲ ਵੀ ਹੈ। ਉਹਨਾਂ ਦਾ ਨਾਮ ਬਜ਼ੁਰਗਾਂ ਦਾ ਨਹੀਂ ਮਜੀਦ। ਮਜੀਦ, ਬਿਲਕੁਲ ਬਿਲਕੁਲ, ਉਹਨਾਂ ਦਾ ਵੀ ਚੜ੍ਹਦਾ ਉੱਤੇ ਵੀਡੀਓ ਚੜੀ। ਅੱਛਾ, ਤੇ ਜਿਹੜੇ ਤੁਹਾਡੇ ਨਥਵਾਲ ਪਿੰਡ ਦੇ ਦੁਆਲੇ ਦੁਆਲੇ ਪਿੰਡ ਸਨ ਉਹਨਾਂ ਦੇ ਕੀ ਨਾਂ ਨੇ? ਉਹਨਾਂ ਦੇ ਨਾਂ ਸੀ ਨੰਗਾ, ਚੱਕ, ਅੱਛਾ ਚੱਕ ਬਰਾਲ, ਅੱਛਾ, ਫਿਰ ਬੱਖਾਂ ਚੱਕ, ਖੰਦਰਾਲ, ਜਵਾਲ, ਸਾਮਦੂ। ਅੱਛਾ, ਇਹ ਫਿਰ ਇੱਧਰ ਆ ਜਾਂਦੇ ਨੇ ਸੂਜਨ, ਗੰਡਿਆਲ, ਸਪਵਾਲ, ਨਾਲ। ਇਹ ਬਾਰਡਰ ਤੋਂ ਕਿੰਨੀ ਦੂਰ ਪਿੰਡ ਸੀ ਤੁਹਾਡਾ? ਬਾਰਡਰ ਤੋਂ ਗੰਡਿਆਲ ਨਾਲ ਸੀ ਲੱਗਦੀ ਸੀ। ਸੂਜਨ ਗੰਡਿਆਲ ਦੇ ਨਾਲ ਹੀ? ਸੂਜਨ ਗੰਡਿਆਲ ਨਾਲ। ਅੱਛਾ, ਉਹ ਬਾਰਡਰ ਦੇ ਦੂਸਰੀ ਸਾਈਡ ਤੇ ਉਹ ਹੈ? ਹਾਂ, ਉਰਲੀ ਸਾਈਡ ਤੇ ਉਹ ਹੈ। ਤੇ ਤੁਹਾਡਾ ਉਸ ਪਿੰਡ ਨਥਵਾਲ ਨੂੰ ਕਿਹੜੀ ਤਹਿਸੀਲ ਲੱਗਦੀ ਸੀ? ਤਹਿਸੀਲ ਸਾਂਬਾ। ਸਾਂਬਾ। ਤੇ ਜ਼ਿਲ੍ਹਾ? ਜੰਮੂ। ਜੰਮੂ। ਤੇ ਦੱਸੋ ਜਰਾ ਸਾਨੂੰ ਕਿ ਉਹ ਨਥਵਾਲ ਪਿੰਡ ਜਿਹੜਾ ਉਹ ਕਿਸ ਤਰ੍ਹਾਂ ਦਾ ਪਿੰਡ ਸੀ? ਬੜਾ ਸੋਹਣਾ ਸੁਨੱਖਾ ਪਿੰਡ ਸੀ। ਉਦੋਂ ਕੱਚੇ ਮਕਾਨ ਸਨ। ਅੱਛਾ। ਪੱਕਾ ਮਕਾਨ ਕੋਈ ਕਿਸੇ ਦਾ ਬਿਰਲਾ ਹੁੰਦਾ। ਸਾਡੇ ਸਾਰੇ ਪਿੰਡ 'ਚ ਮੁਹੰਮਦੀਨ ਪਟਵਾਰੀ ਸੀ, ਉਹਦਾ ਮਕਾਨ ਪੱਕਾ ਸੀ, ਬਾਕੀ ਸਾਰਾ ਕੱਚਾ ਸੀ। ਮੁਹੰਮਦੀਨ ਪਟਵਾਰੀ? ਮੁਹੰਮਦੀਨ ਪਟਵਾਰੀ। ਅੱਛਾ, ਤੇ ਕਿੰਨੇ ਕੁ ਪਿੰਡ 'ਚ ਬਾਗ ਸਨ? ਹਾਂਜੀ। ਇੱਕ ਸੰਤਰਿਆਂ ਵਾਲੇ ਦਾ ਬਾਗ ਸੀ, ਇੱਕ ਅੰਬਾਂ ਦਾ ਬਾਗ ਸੀ। ਅੱਛਾ, ਇਹਦਾ ਕੌਣ ਮਾਲਕ ਸੀ ਇਹਦਾ? ਸੰਤਰਾ ਮਾਲਟੇ ਦਾ ਬਾਗ ਸੀ ਜਿਹੜਾ ਉਹ ਤਾਂ ਮੁਹੰਮਦੀਨ ਪਟਵਾਰੀ ਨੇ ਲਵਾਇਆ ਸੀ। ਅੱਛਾ, ਸਾਡੇ ਦੇਖਣੇ 'ਚ ਲਵਾਇਆ। ਠੀਕ ਹੈ। ਅੰਬਾਂ ਦਾ ਬਾਗ ਹੈ ਜਿਹੜਾ ਉਹ ਹੁੰਦਾ ਸੀ ਲੰਬੜ
ਸਰਾਜ ਉਹਦਾ ਨਾਂ ਸੀ, ਠੀਕ ਹੈ। ਉਹਦਾ ਸੀ। ਉਹ ਵੀ ਮੁਸਲਮਾਨ ਸੀ ਨਹੀਂ ਕਿ? ਹਾਂ ਮੁਸਲਮਾਨ। ਅੱਛਾ। ਸਾਡੇ ਪਿੰਡ 'ਚ ਕੋਈ ਹਿੰਦੂਆਂ ਦਾ ਘਰ ਨਹੀਂ ਸੀ, ਉਹ ਕੰਮੀਆਂ ਦੇ ਘਰ ਸਨ ਜੇ ਕੰਮ ਜੰਪ ਕਰਦੇ ਸਨ, ਚਮਿਆਰ ਪਟਵਾਲ ਮਾਝ। ਇਹ ਕਿੰਨੇ ਘਰ ਸਨ ਤਕਰੀਬਨ? ਤਕਰੀਬਨ ਕੋਈ 50-60 ਘਰ ਹੈ ਸਨ। ਨਹੀਂ, ਇਹ ਜਿਹੜੇ ਕਮੀਆਂ ਦੇ ਘਰ ਸਨ ਇਹ ਕੰਮੀਆਂ ਦੇ ਘਰ ਕੋ 8-9 ਸਨ। ਤੇ ਕਿਸੇ ਦਾ ਨਾਂ ਯਾਦ ਹੈ? ਮੇਲਾ ਸੀ ਪਟਵਾਲ ਦਾ ਨਾਂ, ਅੱਛਾ ਚਮਿਆਰ ਸੀ ਗਰੀਬੂ ਉਹਦਾ ਨਾਂ ਸੀ, ਠੀਕ ਹੈ। ਵਿਧੀਆ ਸੀ ਮਾਝਾ, ਅਗੋਰਾਂ ਦੇ ਬੱਚੇ ਤੇ ਪਿੰਡ 'ਚ ਕਿੰਨੇ ਕੁ ਖੂਹ ਸਨ? ਪਿੰਡ 'ਚ ਖੂਹ ਸਨ 2 3 4 5 5 ਖੂਹ ਸਨ। 5 ਖੂਹ। ਇਹ ਜ਼ਮੀਨ ਨੂੰ ਪਾਣੀ ਲਗਾਉਂਦੇ ਹੋ ਜਾਂ ਪੀਣ ਵਾਸਤੇ ਇਸਤੇਮਾਲ ਕਰਦੇ ਹੋ? ਨਹੀਂ, ਉਹ ਪੈਲੀਆਂ ਨੂੰ ਲਾਉਂਦੇ। ਅੱਛਾ। ਤੇ ਪੀਣ ਵਾਸਤੇ ਖੂਹਾਂ ਲੈਦਾ ਸਨ? ਨਹੀਂ, ਪੀਣ ਵਾਸਤੇ ਖੂਹ ਪਿੰਡ ਦੇ ਨਾਲ ਸਨ ਨਾ, ਅੱਛਾ 2-3 ਖੂਹ ਪਿੰਡ ਦੇ ਨਾਲ ਠੀਕ ਹੈ। ਉਹਨਾਂ ਦਾ ਹੀ ਪਾਣੀ। ਜਿਸ ਤਰ੍ਹਾਂ ਇੱਕ ਆਲ ਹੁੰਦੀ ਹੈ ਕਿ ਫਲਾਣੇ ਦਾ ਖੂਹ ਹੈ, ਫਲਾਣੇ ਦਾ ਖੂਹ ਹੈ, ਫਲਾਣੇ ਦਾ ਖੂਹ, ਇਹ ਕਿਹਦੇ ਖੂਹ ਹਨ? ਇੱਕ ਖੂਹ ਤੇ ਇਹਨਾਂ ਦੇ ਸੀ ਸਦੀਕ ਹੋਰਾਂ ਦਾ ਜੀ। ਅੱਛਾ। ਇੱਕ ਸਾਡਾ ਟੱਬਰ ਸੀ ਜਿਹੜੇ ਸਾਡੇ ਵੱਲ ਤਾਏ ਚਾਚੇ ਉਹਨਾਂ ਦਾ। ਅੱਛਾ। ਇੱਕ ਸ਼ੁਕਰ ਸੀ ਉਹਦਾ ਸੀ। ਇੱਕ ਲੰਬੜ ਸਨ ਜਿਹੜੇ ਸਰਾਜ ਹੋਰੀ, ਉਹਨਾਂ ਦਾ ਤੇ ਤਾਜ ਸੀ ਇੱਕ ਦਾ ਨਾਂ ਉਹਦਾ। ਅੱਛਾ। ਉਹ ਲੰਬੜ ਨਹੀਂ, ਤਾਜ ਸੀ ਜਿਹੜਾ ਲੰਬੜ ਸੀ। ਅੱਛਾ। ਇੱਕ ਖੂਹ ਸੀ ਉਹ ਢੰਬਰ ਹੀ ਪਿਆਦਾ ਸੀ, ਅਸਾਂ ਢੰਬਰ ਹੀ ਦੇਖਿਆ, ਉਹ ਵੀ ਸਾਡੀ ਜਿਹੜੀ ਵੰਡ ਸੀ ਨਾ ਉਹਨਾਂ ਦਾ ਹੀ। ਅੱਛਾ। ਤੇ ਕਿੰਨੀਆਂ ਪੱਤੀਆਂ ਪਿੰਡ 'ਚ, ਕਿੰਨੇ ਲੰਬੜਦਾਰ ਹਨ? ਇੱਕੋ ਹੀ, ਉਹੀ ਸਰਾਜ ਲੰਬੜਦਾਰ। ਅੱਛਾ, ਠੀਕ ਹੋ ਗਿਆ। ਤੇ ਸਰ ਦੱਸੋ ਜ਼ਰਾ ਕਿ ਵਾਲ ਸਾਹਿਬ ਦੀ ਕਿੰਨੀ ਕੁ ਜ਼ਮੀਨ ਸੀ ਉੱਥੇ? ਹੈ ਸੀ ਕੋਈ 25-30 ਕਿੱਲੇ। 25-30 ਕਿੱਲੇ ਸੀ। ਤੇ ਕਿੰਨੀਆਂ ਕੁ ਜੋਗਾਂ ਰੱਖੀਆਂ ਹਨ? ਹਾਂ, ਜੋਗਾਂ ਕਿੰਨੀਆਂ ਰੱਖੀਆਂ ਹਨ? ਜੋਗੀ ਕੀ ਬੰਦੇ ਰਹੇ ਸੀ। ਇੱਕ ਹੀ ਜੋਗ ਸੀ? ਹਾਂ। ਅੱਛਾ। ਤੇ ਕਿੱਸਾਂ ਦੇ ਟੱਕੇ ਕਿੱਸਾਂ ਦੇ ਹਨ? ਇੱਕ ਧਨੀ ਦੇ ਇਲਾਕੇ ਦਾ ਸੀ ਅੱਛਾ। ਠੱਗਾ, ਉਹਦਾ ਗਦਰਾ ਜਿਹਾ ਰੰਗ ਸੀ, ਬੜਾ ਚੰਗਾ ਠੱਗਾ ਸੀ ਉਹ। ਅੱਛਾ। ਉਹਦੇ ਨਾਲ ਕਈ ਢੱਗੇ ਲੈ ਕੇ ਬਾਇਦਾ। ਅੱਛਾ ਅੱਛਾ। ਤੇ ਉਧਰ ਕੋਈ ਮੌਕਾ ਮਿਲਿਆ ਮੇਲਾ ਸ਼ੇਲਾ ਦੇਖਣ ਦਾ? ਕੋਈ ਕਿਸੇ ਪਿੰਡ ਮੇਲਾ ਹੁੰਦਾ ਸੀ? ਹਾਂ। ਕਿਹੜੇ ਪਿੰਡ ਹੁੰਦਾ ਸੀ ਮੇਲਾ? ਮੇਲਾ ਤਾਂ ਨੰਗੇ ਵੀ ਹੁੰਦਾ ਰਿਹਾ। ਅੱਛਾ। ਫਿਰ ਕੰਦਰਾਲ ਬੜੀ ਵੱਡੀ ਛਿੰਝ ਹੁੰਦੀ ਰਹੀ ਆ, 8 ਦਿਨ ਘੋਲ ਹੁੰਦੇ ਰਹੇ ਨਾ ਉੱਥੇ। ਅੱਛਾ। ਹਾਂਜੀ। ਉੱਥੇ ਇੱਕ ਚੇਲਾ ਸੀ, ਝਿਊਰ ਸੀ ਕੌਮ ਦਾ, ਉਹ ਚੇਲਾ ਸੀ, ਦੱਸਦਾ ਸੀ ਇਹ ਕੋਈ ਡਿੱਗੀਆਂ ਢੱਡੀਆਂ ਚੀਜ਼ਾਂ ਕਿਸੇ ਦੀਆਂ ਗੁਆਚੀਆਂ ਗੁਜੀਆਂ, ਅੱਛਾ। ਉਹ ਕਰਾਉਂਦਾ ਰਿਹਾ ਜੀ, ਝਿਊਰ ਕੌਮ ਦਾ ਸੀ। ਜਿਸ ਤਰ੍ਹਾਂ ਦਾ ਯਾਨੀ ਕਿ ਉਹ ਟੇਬਲ ਆਉਂਦੇ ਰਹੇ ਨੇ ਚੇਲੇ ਕਿ ਉਹ ਤੁਹਾਡੀ ਚੀਜ਼ ਗੁੰਮ ਹੋਈ ਦੱਸਣੀ ਕਿ ਉਹ ਫਲਾਣੀ ਜਗ੍ਹਾ ਫਲਾਣਾ ਲੈ ਗਿਆ। ਅੱਛਾ ਅੱਛਾ ਅੱਛਾ। ਉਹ ਇੱਕ ਵਾਰੀ ਉਹਦੇ ਕੋਲ ਇੱਕ ਮਾਝੇ 'ਚੋਂ ਸਿੱਖ ਆ ਗਿਆ। ਹਾਂ। ਮਾਝੇ ਦੇ ਇਲਾਕੇ 'ਚ ਲਾਹੌਰ ਏਰੀਏ ਦਾ। ਅੱਛਾ। ਉਹਦੀ ਸੀ ਚੋਰੀ ਹੋਈ ਸੀ, ਉਹਦੇ ਘਰੋਂ ਟੂੰਬਾਂ ਨਿਕਲੀ ਦੀਆਂ ਸਨ। ਅੱਛਾ। ਉਹ ਚੇਲੇ ਕੋਲ ਆ ਗਿਆ, ਚੇਲੇ ਨੂੰ ਲੱਗਾ ਕਣ ਵੀ ਹੈ ਮੇਰੀ, ਉਹਨੇ ਨਹੀਂ ਦੱਸਿਆ ਮੇਰੀਆਂ ਟੂੰਬਾਂ ਨਿਕਲੀਆਂ ਜਾਂ ਕੀ, ਉਹਨਾਂ ਆਖਿਆ ਮੇਰੀ ਕਣ ਪਾਇਆ ਨਾ ਜਿਸੜੀ ਉਹਦੇ ਅੱਗੇ, ਤੇ ਚੇਲੇ ਨੇ ਦੱਸਿਆ ਵੀ ਤੇਰੀਆਂ ਟੂੰਬਾਂ ਨਿਕਲੀਆਂ। ਅੱਛਾ। ਉਹ ਫਿਰ ਆਖਿਆ ਵੀ ਜਿਹੜਾ ਤੇਰਾ ਸਾਈ ਹੈ ਨਾ, ਨੌਕਰ ਰੱਖਿਆ ਸਾਈ ਨੂੰ, ਹਾਂ, ਟੂੰਬਾਂ ਉਹਨੇ ਕੱਢੀਆਂ ਨੇ, ਤੇਰੇ ਬੇਲੀ ਦੇ ਸਾਹਮਣੇ ਜਿਹੜਾ ਤਲਾਅ ਹੈ ਨਾ, ਉਹਦੇ ਵਿੱਚ ਉਹਨੂੰ ਦੱਬੀਆਂ ਨੇ। ਅੱਛਾ। ਕੱਟੇ ਦੀ ਖਰ ਵਿੱਚ। ਅੱਛਾ। ਤੇ ਐਨੇ ਪਾਸੇ ਐਨੇ ਘਰੋਂ ਫਲਾਣੇ ਪਾਸਿਓਂ ਮਾਰ, ਤੇ ਐਨੇ ਫਲਾਣੇ ਪਾਸੇ ਮਾਰ, ਤੇ ਉਸ ਜਗ੍ਹਾ 'ਤੇ ਜਾ ਕੇ ਪੁੱਟ, ਤੇ ਟੂੰਬਾਂ ਲੱਭਣਗੀਆਂ। ਜੇ ਨਹੀਂ ਲੱਭਣਗੀਆਂ ਤਾਂ ਮੇਰੇ ਕੋਲ ਫਿਰ ਅੱਜ ਮੈਂ ਜਾ। ਉਹ ਗੈਰ ਮੁਸਲਮ ਸੀ ਜਾਂ ਮੁਸਲਮਾਨ ਸੀ ਚੇਲਾ ਜਿਹੜਾ? ਚੇਲਾ ਹਿੰਦੂ ਸੀ, ਝੂਰ ਕੌਮ ਦਾ। ਝੂਰ ਸੀ। ਉਹ ਫਿਰ ਉਹ ਜਾ ਕੇ ਤੇ ਉਹਨੂੰ ਪੁੱਟੀਆਂ ਨੇ, ਤੇ ਉਹਨੂੰ ਟੂੰਬਾਂ ਲੱਭ ਗਈਆਂ। ਉਹਦਾ ਕੀ ਨਾਂ ਦੱਸਿਆ ਜੇ? ਚੇਲੇ ਦਾ? ਜੀ ਜੀ। ਵਾਹ, ਚੇਲਾ ਯਾਦ ਨੇ, ਪਤਾ ਨਹੀਂ ਦਾ। ਤੇ ਕਦੇ ਕੋਈ ਉਹ ਵਿਸਾਖੀ ਵਗੈਰਾ ਦੇਖਣ ਦਾ ਮੌਕਾ ਮਿਲਿਆ? ਵਿਸਾਖੀ ਮਨਾਉਂਦੇ ਰਹੇ ਨੇ ਜਿਸ ਤਰ੍ਹਾਂ? ਵਿਸਾਖੀ ਹੁੰਦੀ ਹੈ, ਪਹਿਲੀ ਵਿਸਾਖ ਦੀ ਲੱਗਦੀ ਰਹੀ ਹੈ। ਸਾਡੇ ਤੋਂ ਇੱਧਰ ਸੀ ਸਾਂਬੇ ਵਾਲੀ ਸਾਈਡ 'ਤੇ ਨਮੰਦਰ, ਉੱਥੇ ਲੋਕ ਜਾਂਦੇ ਰਹੇ ਨਵੇਂ ਦੇਖਣ। ਅੱਛਾ। ਭੰਗੜੇ ਮਾਰਦੇ। ਠੀਕ ਹੈ। ਭੰਗੜੇ ਵੱਜਦੇ ਰਹੇ। ਤੇ
ਉਹ ਫਿਰ ਟੂੰਬਾਂ ਜਿਸ ਘੜੀ ਲੱਭੀਆਂ ਨਾ ਉਹਨੂੰ, ਉਹ ਫਿਰ ਦੁਬਾਰੇ ਆਇਆ ਨੁਸਖੇ। ਇੱਕ ਬੱਗੇ ਰੰਗ ਦੀ ਘੋੜੀ ਬੜੀ ਮਾਦੀ ਲਈ ਦੀ, ਉਹ ਫਿਰ ਚੇਲੇ ਨੂੰ ਨਾਮ ਦੇ ਕੇ ਗਿਆ ਸੀ ਘੋੜੀ। ਵਾਹ ਵਾਹ, ਜ਼ਬਰਦਸਤ। ਮੈਂ ਕਿਹਾ ਸੀ ਅੱਜ ਥੋੜੀ ਮੈਂ ਐਸੀ ਚੋਰੀ ਦੱਸਦਾ ਕੋਈ ਨਹੀਂ ਦੱਸਿਆ, ਇਹਦੀ ਤੂੰ ਦੱਸਿਆ। ਉਹ ਫਿਰ ਬੱਗੇ ਰਾਜ ਜਦੋਂ ਬਾਹਰ ਕਿਤੇ ਫਿਰਨ ਤੁਰਨ ਜਾਂਦਾ ਰਿਹਾ ਨਾ, ਕਿਸੇ ਬਾਹਰ ਨੇ ਤਾਂ ਘੋੜੀ ਦੀ ਸਹੀ ਕਹਿੰਦਾ ਰਿਹਾ, ਤੂੰ ਦੱਸਦਾ ਰਿਹਾ ਇਹ ਫਲਾਣੇ ਸਿੱਖ ਨੇ ਮੈਨੂੰ ਦਿੱਤੀ ਇਹ ਘੋੜੀ। ਤੇ ਹਾਂ। ਪਿੰਡ ਦਾ ਜਿਹੜਾ ਸਭ ਤੋਂ ਵੱਡਾ ਜ਼ਿਮੀਦਾਰ ਸੀ, ਜ਼ਿਮੀਦਾਰ ਸਭ ਤੋਂ ਵੱਡਾ ਕੌਣ ਸੀ? ਪਿੰਡ ਜਿਆਦੇ ਬਾਈ ਕਰਦੇ ਰਹੇ ਨੇ, ਦੋ ਭਰਾ ਸਨ, ਉਹਦਾ ਨਾਂ ਇੱਕ ਦਾ ਸਾਜਾ ਸੀ, ਇੱਕ ਦਾ ਨਾਂ ਬਾਨਾ। ਉਹ ਜਿਆਦੇ ਵੱਡੇ ਜ਼ਿਮੀਂਦਾਰ ਉਹ ਸਨ, ਅੱਛਾ, ਚੰਗੇ ਤੋਂ ਚੰਗੇ ਢੱਗੇ ਲਿਆ ਕੇ ਬਾਣੇ। ਠੀਕ ਹੈ। ਪਿੰਡ 'ਚ ਕੋਈ ਸਕੂਲ ਵਗੈਰਾ ਵੀ ਆ ਸੀ? ਸਕੂਲ ਉਦੋਂ ਸਨ ਮਾਰ ਜਾਣੇ ਤੇ ਸਕੂਲ। ਅੱਛਾ। ਤੇ ਸਕੂਲ ਹੁੰਦੇ ਤੇ ਅਸੀਂ ਨਹੀਂ ਪੜ੍ਹੇ ਦਿੰਦੇ। ਪਿੰਡ 'ਚ ਕੋਈ ਮਸਜਿਦ ਹੈ ਸੀ? ਮਸਜਿਦ ਮਸਜਿਦ ਕਿੰਨੀਆਂ ਮਸੀਤਾਂ ਹਨ? ਇੱਕੋ ਹੀ ਸੀ। ਤੇ ਮੌਲਵੀ ਦਾ ਕੀ ਨਾਂ ਸੀ? ਮੌਲਵੀ ਦਾ ਨਾਂ ਸੀ ਸ਼ੁਕਰਦੀਨ। ਸ਼ੁਕਰਦੀਨ। ਤੇ ਕਿੰਨੀਆਂ ਦੁਕਾਨਾਂ ਸਨ ਪਿੰਡ 'ਚ ਪਰਚੂਨ ਦੀਆਂ? ਜਿਸ ਤਰ੍ਹਾਂ ਉਦੋਂ ਕੋਈ ਵੀ ਨਹੀਂ ਸੀ, ਨੰਗੇ ਸਨ ਦੁਕਾਨਾਂ। ਅੱਛਾ ਨੰਗਾ ਤੇ ਸਾਡਾ ਪਿੰਡ ਸੀ ਨਾ ਜਿਹੜਾ, ਇਹਦਾ ਕੋਈ ਚੌਂਕ ਕਿਲਿਆਂ ਦੀ ਵਿੱਚ ਸੀ। ਅੱਛਾ। ਇਹ ਨੰਗੇ ਦੋ ਬਾਜ਼ਾਰ ਸਨ, ਖੱਤਰੀ ਸਨ ਅਸੀਂ। ਸੌਦਾ ਸੌਦਾ ਉੱਥੋਂ ਮਿਲਣ। ਉੱਥੇ ਨੰਗੇ ਚੋਰੀ ਰੀਮਾ ਵੀ ਆ ਸੀ ਨਾ? ਹਾਂ, ਚੋਰੀ ਰੀਮ ਚੋਰੀ ਮਾਜਰੇ ਸੀ ਉਹ। ਮਾਜਰੇ ਸੀ। ਅੱਛਾ ਅੱਛਾ ਜੀ, ਨੰਗਾ, ਠੀਕ ਹੈ। ਰੇਮਾ ਮਾਜਰੇ ਦਾ ਠੀਕ ਹੋ ਗਿਆ। ਤੇ ਕਦੇ ਮੌਕਾ ਨਹੀਂ ਮਿਲਿਆ ਚੰਬਲਿਆਲ ਮੇਲਾ ਦੇਖਣ ਦਾ? ਦੇਖ ਕੇ। ਜਿੱਥੇ ਉਹ ਬਾਬੇ ਹੋਰਾਂ ਦੀ ਜਗ੍ਹਾ ਬਣੀ ਦੀ ਆ, ਸਥਾਨ ਬਣਿਆ ਦਾ, ਉਹ ਦੇਖੀ ਜਗ੍ਹਾ ਤੇ? ਹਾਂ ਦੇਖੀ। ਉਹ ਐਸੇ ਤਰ੍ਹਾਂ ਕਬਰ ਹੈ ਜਾਂ ਹੋਰ ਤਰ੍ਹਾਂ ਦੀ ਆ ਉਹ? ਨਹੀਂ, ਉਹ ਕਬਰ ਹੀ ਸੀ ਕੱਚੀ ਕਿ ਉਦੋਂ। ਅੱਛਾ। ਇਹ ਕੱਚੀ ਕਿ ਕਬਰ ਬਣਾਈ ਸੀ ਢੇਰੀ, ਜਿਵੇਂ ਹੁਣ ਸਰਾਣਾ ਬਣਾਇਆ ਹੁੰਦਾ ਇਸ ਤਰ੍ਹਾਂ। ਅੱਛਾ। ਤੇ ਹੁਣ ਤੇ ਹਿੰਦੂਆਂ ਦੇ ਕੋਲ ਉਹਦੇ ਹੁਣ ਤੇ ਉਹਨਾਂ ਨੇ ਸਾਰਾ ਕੁਝ ਉੱਥੇ, ਪਹਿਲਾਂ ਉੱਥੇ ਰਿਆੜ ਬੜਾ ਹੁੰਦਾ ਸੀ। ਅੱਛਾ। ਜਦੋਂ ਅਸੀਂ ਦੇਖਿਆ ਨਾ, ਉਦੋਂ ਰਿਆੜ ਬੜਾ ਹੁੰਦਾ ਸੀ ਉੱਥੇ। ਅੱਛਾ। ਤੇ ਉਧਰ ਵੀ ਮੇਲਾ ਇਸੇ ਤਰ੍ਹਾਂ ਹੀ ਵੱਡਾ ਹੁੰਦਾ? ਬਹੁਤ ਵੱਡਾ ਦੇਖਿਆ ਉਦੋਂ ਵੀ। ਅੱਛਾ। ਤੇ ਆਪਣੇ ਇਲਾਕੇ ਦਾ ਕੋਈ ਪਹਿਲਵਾਨ ਹੈ ਸੀ? ਨਹੀਂ, ਸਾਡੇ ਇਲਾਕੇ ਕੋਈ ਕਬੱਡਰ, ਕੋਈ ਕਬੱਡੀ ਖੇਡਣ ਵਾਲਾ? ਹਾਂ, ਕਬੱਡੀ ਗਾੜੀ ਦੇ ਬਥੇਰੇ ਮੁੰਡੇ ਖੇਡਦੇ ਰਹੇ ਨੇ ਤੇ ਚੰਗੀ ਚੰਗੀ ਖੇਡਦੇ ਰਹੇ ਨੇ। ਅੱਛਾ। ਕਿਸੇ ਦਾ ਨਾਂ ਲਵੋ? ਇੱਕ ਹੁੰਦਾ ਸੀ ਕੰਦਰਾਲ ਦਾ, ਦੁੱਲਾ ਸੀ ਉਹਦਾ ਨਾਂ। ਅੱਛਾ, ਕੰਦਰਾਲ ਦਾ। ਕੰਦਰਾਲ ਦਾ, ਉਹ ਚੰਗੀ ਕੋਟ। ਜਦੋਂ ਤੁਸੀਂ ਉੱਥੋਂ ਇੱਧਰ ਆਏ ਹੋ, ਹਾਂਜੀ, ਉਹ ਕਿੰਨੇ ਕੁ ਇਕੱਠੇ ਹੋ ਕੇ ਜੀ ਆਏ ਹੋ? ਅਸੀਂ ਤੇ ਨਹੀਂ ਇੱਕ ਦੂਏ ਨੂੰ ਠੀਕ ਗਿਆ ਜਦੋਂ ਉੱਧਰੋਂ ਆਇਆ। ਹਾਂ। ਬਾਰਡਰ ਜੇ ਨੇੜੇ ਸੀ, ਆ ਨਾਲ ਹੀ ਬਾਰਡਰ ਹੈ ਬਿਲਕੁਲ ਨਾਲ ਹੀ ਸੀ ਨਾ ਬਾਰਡਰ। ਇੱਥੇ ਡਾਇਰੈਕਟ ਐਸੇ ਪਿੰਡ ਚ ਆਏ ਹੋ ਜਾਂ ਕਿਤੇ ਹੋਰ ਪਹਿਲੇ ਨਹੀਂ ਪਿੰਡ ਨਹੀਂ, ਆਏ ਹੋ? ਅਸੀਂ ਪਹਿਲਾਂ ਨਾਲ ਆਏ। ਅੱਛਾ। ਨਾਲ ਸਾਡੀਆਂ ਰਿਸ਼ਤੇਦਾਰੀਆਂ ਸਨ, ਉਸ ਨੂੰ ਫਿਰ ਅਸੀਂ ਰੁਪੋ ਜਾ। ਨਾਲ ਇੱਕ ਹੈ ਨਾ ਉਹ ਅਬਤਾਲ ਵਾਲੇ ਜਿਹੜੇ ਨੇ ਨਸ਼ਰਦੀਨ ਤੇ ਸੂਬੇ ਖਾਂ ਜਿਹੜੇ ਹਨ, ਉਹ ਜਿਹੜਾ ਰੁਕੂ ਜੈਲਦਾਰ ਦੇ ਔਲਾਦ ਜਿਹੜੀ ਹੈ। ਰੁਕੂ ਯਾਰ, ਰੁਕੂ ਜੈਲਦਾਰ ਜਿਹੜੀ ਉੱਥੇ ਆਈ ਨਾ ਬਦਾਲ ਦਾ ਸੀ ਉਹ। ਉਹਦੀ ਔਲਾਦ ਉੱਥੇ ਵੀ ਬੈਠੀ ਦੀ ਹੈ ਨਾਲ ਵੀ। ਯੂਸਫ ਬਤਾਲੀ ਹੋਰ ਜਿਹੜੇ ਜ਼ਫਰਵਾਲ, ਇਹ ਉਸੇ ਉਹਦੀ ਔਲਾਦ ਨੇ ਸਾਰੇ। ਜਿਹੜਾ ਸੀ ਨਾ ਨਸ਼ਰ, ਹਾਂਜੀ, ਇਹ ਨੂਰ ਦਾ ਮੁੰਡਾ। ਹਾਂ ਹਾਂ, ਬਿਲਕੁਲ ਬਿਲਕੁਲ। ਉਹਦਾ ਮੁੰਡਾ ਹੈ ਕੋਈ ਸੂਬੇ ਖਾਂ। ਆਹੋ, ਉਹਦਾ ਮੁੰਡਾ ਕੋ ਸੂਬਾ। ਇਹ ਰੁਕੂ ਯਾਰ ਦੀ ਬੀਵੀ ਫੌਤ ਹੋ ਗਈ ਸੀ। ਹਾਂ, ਉਹ ਤੁਸੀਂ ਦੇਖੀ ਤੇ ਵੇਲੀ ਆਪਣੀ? ਉਹ ਵੇਲੀ ਦੇਖੀ ਤੇ ਰੁਕੂ ਜੈਲਦਾਰ ਦੀ? ਨਹੀਂ। ਅੱਛਾ, ਨਹੀਂ ਦੇਖੀ। ਅੱਛਾ, ਠੀਕ ਹੈ। ਉਹ ਉਦੋਂ ਬਹੁਤ ਵੱਡਾ ਅਮੀਰ ਸੀ ਉਹ। ਹਾਂਜੀ ਹਾਂਜੀ, ਵਿਆਜੂ ਸੀ, ਜੈਲਦਾਰ ਸੀ ਨਾ। ਤੇ ਦੂਸਰੀ ਸ਼ਾਦੀ ਉਹਨੇ ਕੀਤੀ ਸੀ ਨੰਗੇ। ਹਾਂ। ਤੇ ਕਿੰਨੇ ਦਿਨਾਂ 'ਚ ਫਿਰ ਇੱਥੇ ਪਹੁੰਚੇ ਤੁਸੀਂ? ਉੱਥੋਂ ਕਿੰਨੇ ਦਿਨਾਂ 'ਚ ਇੱਥੇ ਪਹੁੰਚੇ ਹੋ? ਐਸੇ ਹਾਂ। ਇੱਥੋਂ ਅਸੀਂ ਦੂਸਰੇ ਚੌਂ ਸਾਰੀ ਬੈਠਣ ਆਏ ਆ। ਪਹਿਲਾਂ ਨਾਲ ਆਇਆ। ਉਹ ਫਿਰ ਸਾਡੇ ਵਾਰਡ ਨੇ ਸੋਚਿਆ ਵੀ ਇਹ ਕੰਮ ਖਰਾਬ ਹੈ, ਅਸੀਂ ਫਿਰ ਨਾਲੋਂ ਜੰਡਿਆਲੇ ਆ ਗਏ। ਅੱਛਾ। ਜੰਡਿਆਲੇ ਆ ਕੇ ਥੋੜ੍ਹਾ ਜਿਹਾ ਰਹੇ, ਫਿਰ ਅਸੀਂ ਰੁਪੋਜਾ ਖਾ ਕੇ ਬੈਠੇ। ਅੱਛਾ। ਦੱਖਣ ਮਾਲੇ ਖੱਤਰੀਆਂ ਦਾ ਮਕਾਨ ਸੀ ਉਹਦੇ। ਫਿਰ ਇੱਥੇ ਸਾਡਾ ਭਣੂਜਾ ਸੀ ਰਾਮਗੜ੍ਹ ਖੇੜੀ ਦਾ, ਉਹ ਆ ਕੇ ਇੱਥੇ ਬੈਠਾ ਸੀ। ਅੱਛਾ। ਉਹ ਬਿਮਾਰ ਹੋ ਗਿਆ, ਉਹਨੂੰ ਖਰਾਕ ਨਿਕਲ ਗਿਆ, ਉਹ ਫੌਤ ਹੋ ਗਿਆ। ਦੋ ਬੱਚੇ ਇਹਨਾਂ ਦੇ, ਇੱਕ ਜਦੋਂ ਉਹਨੂੰ ਆਇਆ 4 ਸਾਲਾਂ ਦਾ ਸੀ, ਇੱਕ ਜਦੋਂ ਉਹਦਾ ਬਾਦਲ ਫੌਤ ਹੋਇਆ 6 ਮਹੀਨਿਆਂ ਦਾ। ਅੱਛਾ।
ਉਹ ਫਿਰ ਉਹਦੀ ਵਜ੍ਹਾ ਦੀ ਸਾਨੂੰ ਇੱਥੇ ਆਉਣੇ ਪੈ ਗਿਆ। ਅਰੇ ਅੰਜਲ ਜੋ ਬਸ ਹੁੰਦੀ ਸਾਰੀ ਸਹੀ। ਇਸ ਆ ਫਿਰ ਅਸੀਂ ਇੱਥੇ ਆਏ ਹਾਂ। ਕਿੰਨੀ ਕੁ ਜ਼ਮੀਨ ਲਾਟ ਹੋਈ ਇੱਥੇ ਆ ਗਏ? ਇੱਥੇ ਸਾਨੂੰ ਜ਼ਮੀਨ 12.5 ਕਿੱਲੇ ਲਾਟ ਹੋਈ ਨੇ। 12.5 ਕਿੱਲੇ। ਹਾਂ, ਤੇ ਤੁਹਾਡੀ ਸ਼ਾਦੀ ਇੱਧਰ ਹੋਈ ਸੀ ਉਧਰ ਹੋਈ ਸੀ? ਇੱਧਰ ਆ ਕਿਹੜੇ ਪਿੰਡ ਹੋਈ? ਰੰਗੋਰ। ਰੰਗੋਰ ਵੀ ਬਾਰਡਰ ਤੇ ਹੈ ਹਾਂ ਨਾਲ ਤੋਂ ਅਗਲੀ ਸਾਈਡ ਤੇ। ਹਾਂ। ਹਾਂ ਅੱਛਾ। ਤੇ ਕਿੰਨੀ ਕੁ ਬਰਾਤ ਗਈ ਸੀ ਤੁਹਾਡੀ? ਬਰਾਤ ਗਈ ਸੀ ਕੋਈ 50 ਕੁ ਬੰਦੇ। ਪੈਦਲ ਗਏ ਸਨ ਜਾਂ ਉਦੋਂ ਪੈਦਲ ਹੀ ਜਮਾਨੇ ਘੋੜੀਆਂ ਦਾ ਤੇ ਪੈਦਲ। ਤੇ ਬਰਾਤ ਉੱਥੇ ਰਾਤ ਰਹੀ ਸੀ ਜਾਂ ਆ ਗਈ ਰਾਤ ਨਹੀਂ ਰਾਤ। ਉਦੋਂ ਰਾਤ ਦਾ ਹੀ ਜ਼ਮਾਨਾ ਸੀ। ਅੱਛਾ। ਤੇ ਆ ਦਿੰਦਾ ਤੇ ਹੁਣ ਹੀ ਆਇਆ। ਉਹਨਾਂ ਨੇ ਜਿਹੜੇ ਵੋਟੀ ਵਾਲੇ ਘਰ ਵਾਲੇ ਉਹਨਾਂ ਨੇ ਬਰਾਤ ਨੂੰ ਕੀ ਖਿਲਾਇਆ ਸੀ? ਉਦੋਂ ਬਰਾਤ ਨੂੰ ਸਾਰੇ ਹੀ ਲੋਕ ਇਹ ਚੀਜ਼ ਖਾਂਦੇ ਸਨ, ਚੌਲ ਸਾਦੇ। ਤੇ ਰਾਤ ਨੂੰ ਗੋਸ਼ਤ, ਉਹ ਵੀ ਛੋਰਿਆ। ਅੱਛਾ। ਬੋਟੀਆਂ ਵੇਲੀਆਂ ਬੋਟੀਆਂ ਵਿੱਚ ਕੱਢ ਲੈਣੀਆਂ ਹੁੰਦੇ। ਇੱਕ ਨੇ ਮਿੱਟੀ ਦੀਆਂ ਤਬਾਕੜੀਆਂ ਹੁੰਦੀਆਂ ਸਨ, ਇਹਨਾਂ 'ਚ ਚੌਲ ਖਾਣੇ। ਇਹ ਇੱਕ ਨੇ ਰੱਖੀ ਜਾਣੀ ਤਬਾਕੜੀਆਂ ਅੱਗੇ, ਦੂਜੇ ਨੇ ਛੋਰਾ ਪਾਈ ਜਾਣਾ। ਇੱਕ ਨੇ ਮਗਰੋਂ ਕਿਸੇ ਕਿ 2 ਬੋਟੀਆਂ ਪਾ ਦੇ, ਕਿਸੇ ਕੀ ਪਾ ਦੇ, ਕਿਸੇ ਇਸ ਤਰ੍ਹਾਂ ਦੀ ਰੋਟੀ ਸੀ ਉਦੋਂ। ਅੱਛਾ ਅੱਛਾ। ਫਿਰ ਜਿਹੜੀ ਸੀ ਨਾ ਸੁਬਾਹ ਦੀ ਨਾਸ਼ਤਾ, ਉਦੋਂ ਹੁੰਦੇ ਸਨ ਕਿੰਗਰਿਆਂ ਵਾਲੇ ਲੱਡੂ। ਲੱਡੂ ਘਰ ਕੱਢੇ ਦੇ ਹੁੰਦੇ ਨੇ? ਘਰ ਕੱਢੇ ਦੇ। ਜਿੰਨੇ ਵੀ ਮੇਲ ਆਉਣਾ ਲੱਡੂ ਲੈ ਕੇ ਆਉਣਾ। ਅੱਛਾ ਜੀ। ਹੁਣ ਮਠਿਆਈ ਦੇ ਡੱਬੇ ਲੈ ਜਾਣਾ। ਹਾਂ। ਤੇ ਉਹ ਫਿਰ ਖੱਦਰ ਦੇ ਕੱਪੜੇ, ਖੱਦਰ ਦੀਆਂ ਚਾਦਰਾਂ। ਦੇਸੀ ਬੰਦੇ ਸਨ, ਕੋਈ ਪੜ੍ਹਿਆ ਲਿਖਿਆ ਵਿੱਚ ਕੋਈ ਹੁੰਦਾ ਸੀ। ਹਾਂ। ਉਹ ਵੀ ਆਮ ਪੜ੍ਹਿਆ ਦਾ ਨਹੀਂ, 5-4 ਜਮਾਤਾਂ ਵੀ ਪੜ੍ਹਿਆ ਦਾ, ਬੜੇ ਕੰਮ ਕਰਦਾ ਸੀ ਉਹ। ਠੀਕ ਹੈ। ਉਹ ਚਾਦਰ ਇੱਕ ਨੇ ਚਾਦਰ ਵਿਛਾਣੀ ਹੈ, ਮੰਜੀਆਂ 'ਤੇ ਬੈਠੇ ਰਹੇ ਦੁਆਲੇ ਬਹਿ ਜਾਣਾ। ਉੱਤੇ ਲੱਡੂ ਉਤਾਰ ਲੈਣੇ, ਸ਼ੱਕਰ ਪਾ ਦੇਣੀ ਹੈ, ਔਰ ਲੱਡੂ ਵੀ ਖਾਈ ਜਾਣੇ, ਸ਼ੱਕਰ ਵੀ ਖਾਈ ਜਾਣੀ। ਕਈਆਂ ਨੇ ਸ਼ਰਬਤ ਦਾ ਸ਼ੱਕਰ ਦਾ ਸ਼ਰਬਤ ਵੀ ਕਰਨੀ। ਠੀਕ ਹੈ। ਅੱਛਾ। ਤੇ ਚਾਰ ਜੇ ਕਿਸੇ ਦੇ ਕੋਈ ਚਾਹ ਚਾਹ ਵਗੈਰਾ ਨਹੀਂ ਹੁੰਦੀ ਉਸ ਟਾਈਮ? ਨਹੀਂ ਜੀ। ਅੱਛਾ। ਤੇ ਫਿਰ ਅੱਗੋਂ ਦੂਸਰੇ ਦਿਨ ਸ਼ਾਮ ਨੂੰ ਵਾਪਸ ਆਏ? ਸਵੇਰ ਦੀ ਰੋਟੀ ਸੀ ਜਿਹੜੀ, ਉਹ ਵੀ ਫਿਰ ਦੁਪਹਿਰ ਦੀ ਹੋਈ ਫੋਕੇ ਚੌਲ। ਤੇ ਉਹ ਤੇ ਕਿਸੇ ਨੇ ਸ਼ੱਕਰ, ਕਿਸੇ ਨੇ ਖੰਡ, ਕੋਈ ਵਿਰਲਾ ਵਰਤਦਾ। ਤੇ ਉਹ ਅੱਗੇ ਰੱਖੀ ਜਾਣੀ ਤੇ ਇੱਕ ਨੇ ਮਗਰੋਂ ਘਿਓ ਪਾਈ ਜਾਣਾ ਉੱਥੇ। ਅੱਛਾ। ਇਹ ਰੋਟੀ ਸੀ ਉਦੋਂ। ਅੱਛਾ ਅੱਛਾ। ਸਹੀ ਹੈ। ਹੁਣ ਵਾਲੀਆਂ ਅੱਗੋਂ ਰੋਟੀਆਂ ਫਿਰ ਦੂਸਰੇ ਦਿਨ ਤੁਸੀਂ ਦੁਪਹਿਰ ਦੀ ਰੋਟੀ ਖਾ ਕੇ ਸ਼ਾਮ ਨੂੰ ਵਾਪਸ ਆਏ ਹੋ? ਸ਼ਾਮ ਨੂੰ ਵਾਪਸ। ਤੇ ਤੁਸੀਂ ਤਾਂ ਘੋੜੀ ਤੇ ਹੋ ਨਾ? ਹਾਂਜੀ। ਤੇ ਬਰਾਤ ਪੈਦਲ ਸੀ? ਹਾਂਜੀ। ਤੇ ਜਿਹੜੀ ਤੁਹਾਡੀ ਵੋਟੀ ਸੀ ਉਹ ਕਾਹਤੇ ਆਈ ਸੀ? ਡੋਲੀ ਜੀ। ਡੋਲੀ ਤੇ। ਅੱਛਾ। ਉਹ ਡੋਲੀ ਜਿਹੜੀ ਆ ਉਹ ਕਿੰਨੇ ਬੰਦੇ ਚੁੱਕੀ ਹੁੰਦੀ ਹੈ? ਚੌਂ ਨੇ। ਠੀਕ ਹੋ ਗਿਆ। 4 ਬੰਦੇ ਚੁੱਕੇ ਸੀ। ਤੇ ਕਿੰਨੀ ਦੇਰ ਚ ਇੱਥੇ ਪਹੁੰਚੇ ਹੋ? ਜਲਦੀ ਕਿ ਪਹੁੰਚ ਜਾਂਦੇ ਜਿਹੜੇ ਉਦੋਂ ਬਥੇਰਾ ਤੁਰ ਲੈਂਦੇ। ਹੁਣ ਵਾਲੇ ਨਹੀਂ ਨਾ। ਅੱਛਾ। ਹੁਣ ਵਾਲੇ ਹੁੰਦੇ ਆਖੇ ਨਾ ਉਹ ਚੀਜ਼ ਫੜਦੇ ਵੀ ਤਾਂ ਹੁੰਦਾ ਗੱਡੀ ਗਈ ਨਹੀਂ ਇੱਥੇ। ਠੀਕ ਹੈ। ਅੱਛਾ। ਤੇ ਉਹ ਵਕਤ ਚੰਗਾ ਸੀ, ਇਹ ਵਕਤ ਚੰਗਾ ਹੈ? ਆਜ਼ਾਦੀ ਦੇ ਇਸ ਵਕਤ 'ਚ ਬਹੁਤ ਜ਼ਿਆਦਾ ਹੈ। ਹਾਂ। ਉਦੋਂ ਐਡੀ ਆਜ਼ਾਦੀ ਨਹੀਂ ਸੀ ਤੇ ਨਾ ਲੁੱਟ ਦੀਆਂ ਹਲਣੀਆਂ। ਠੀਕ ਹੈ। ਹੁਣ ਆਜ਼ਾਦੀ ਵੀ ਬੜੀ ਹੈ ਤੇ ਭਰਾ ਨੂੰ ਭਰਾ ਨਹੀਂ ਸਮਝਦਾ, ਠੀਕ ਗੱਲ ਹੈ। ਪਿਓ ਨੂੰ ਪੁੱਤਰ ਨਹੀਂ ਸਮਝਦਾ, ਪੁੱਤਰ ਪਿਓ ਨੂੰ ਨਹੀਂ ਸਮਝਦਾ। ਹੁਣ ਇਹ ਦੌਰਾਨ ਤੇ ਉਹ ਜਿਹੜਾ ਪੁਰਾਣਾ ਪਿੰਡ ਸੀ, ਹਾਂਜੀ, ਉਹਦੇ ਵਿੱਚ ਕੋਈ ਬੋਰਡ ਦਾ ਦਰਖਤ ਪਿਆ ਸੀ, ਪਿੱਪਲ ਦੇ, ਕੋਈ ਡੈਰਾ, ਕੋਈ? ਹੈ ਸਨ। ਕਿੰਨੇ ਦਰਖਤ ਸਨ ਵੱਡੇ ਵੱਡੇ ਜਿਹੜੇ ਹਨ? ਉਹਦੇ 'ਚ ਦਰਖਤ ਬਹੁਤ ਜ਼ਿਆਦਾ ਸਨ। 4 ਦਰਖਤ ਤੇ ਵੱਡੇ ਵੱਡੇ ਸਨ, ਦਾਇਰੇ ਦੀਆਂ 14 ਗੁੱਠਾਂ ਦੇ। ਅੱਛਾ। ਬੜੇ ਬੜੇ ਵੱਡੇ ਪਿੱਪਲ। ਇਹ ਵਿੱਚ ਉਹਦੇ ਬਾਰਨਾ ਸੀ, ਕੋਈ ਉਹਦਾ ਗੇਂਦਰੀ ਜਿਹੀ ਨਹੀਂ ਸੁਣਾਉਂਦੇ ਕਿੰਨੇ ਨੇ। ਵਿੱਚ ਬੜੇ ਬੜੇ ਮੋਟੇ ਵੀ, ਪਤਲੇ ਵੀ। ਧੁੱਪ ਦਾ ਤਲਵਾਰ ਨਹੀਂ ਸੀ ਕਿਤੇ ਲੱਗਦਾ। ਦੁਪਹਿਰ ਨੂੰ ਫਿਰ ਸਾਰੇ ਉੱਥੇ ਇਕੱਠੇ ਹੋ ਕੇ ਬਹਿੰਦੇ ਰਹੇ? ਸਾਰੇ ਜਿੰਨੇ ਬਜ਼ੁਰਗ ਸਨ ਸਾਰੇ ਉੱਥੇ, ਬੱਚਿਆਂ ਦੇ ਵਿਆਹ ਖੇਡਣਾ ਉੱਥੇ। ਠੀਕ ਹੈ। ਤੇ ਨਾਲ ਹੀ ਉਹਦੇ ਦੱਖਣ ਪਾਸੇ ਕਬਰਸਤਾਨ ਸੀ, ਇਹਦੇ ਨਾਲ ਹੀ। ਠੀਕ ਹੈ। ਤੇ ਬਜ਼ੁਰਗੋ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਸਾਨੂੰ ਬੜੀ ਤੁਸੀਂ ਮਾਲੂਮਾਤੀ ਗੱਲਾਂ ਦੱਸੀਆਂ, ਐਸੀਆਂ ਗੱਲਾਂ ਜਿਹੜੀਆਂ ਸਾਨੂੰ ਪਹਿਲੇ ਨਹੀਂ ਸੀ ਪਤਾ। ਤੇ ਅਸੀਂ ਦੁਆ ਕਰਨਾ ਕਿ ਅੱਲਾਹ ਪਾਕ ਤੁਹਾਡੀ ਸਿਹਤ ਐਸੇ ਤਰ੍ਹਾਂ ਸਲਾਮਤ ਰੱਖੇ। ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ 20 ਚੱਕਰ ਲਗਾਵਾਂਗੇ।